ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 18 ਜਨਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ ਰੋਮੀਓ। ਰੱਬ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਹਯਾਤੀ ਏ। ਜਵਾਬੀ ਪੜ੍ਹਾਈ। ਅਮਸਾਲ। ਐ ਮੇਰੇ ਪੁੱਤਰੋ, ਪਿਓ ਦੀ ਤਰਬੀਅਤ ਵੱਲ ਕੰਨ ਲਾਓ ਤੇ ਫਹਿਮ ਹਾਸਲ ਕਰਨ ਲਈ ਧਿਆਨ ਦਿਓ। ਮੇਰੀਆਂ ਗੱਲਾਂ ਤੇਰੇ ਦਿਲ ਵਿੱਚ ਰਹਿਣ, ਮੇਰੇ ਹੁਕਮ ਪੂਰੇ ਕਰ ਤੇ ਜਿਉਂਦਾ ਰਹਿ। ਹਿਕਮਤ ਹਾਸਲ ਕਰ, ਫਹਿਮ ਹਾਸਲ ਕਰ, ਭੁੱਲ ਨਾ ਤੇ ਮੇਰੇ ਮੂੰਹ ਦੀਆਂ ਗੱਲਾਂ ਤੋਂ ਨਾ ਫਿਰ। ਸਿਆਣ ਨੂੰ ਤਰਕ ਨਾ ਕਰ, ਉਹ ਤੇਰੀ ਹਿਫਾਜ਼ਤ ਕਰੇਗੀ। ਉਹਦੇ ਨਾਲ ਪਿਆਰ ਕਰ, ਉਹ ਤੇਰੀ ਨਿਗਹਬਾਨ ਹੋਵੇਗੀ। ਐ ਮੇਰੇ ਪੁੱਤਰ, ਸੁਣ ਤੇ ਮੇਰੀਆਂ ਗੱਲਾਂ ਨੂੰ ਕਬੂਲ ਕਰ ਤੇ ਤੇਰੀ ਹਯਾਤੀ ਦੇ ਦਿਨ ਬਹੁਤੇ ਹੋਣਗੇ। ਤਰਬੀਅਤ ਨੂੰ ਮਜ਼ਬੂਤੀ ਨਾਲ ਫੜ ਕੇ ਰੱਖ, ਉਹਨੂੰ ਜਾਨ ਨਾ ਦੇ, ਉਹਦੀ ਹਿਫਾਜ਼ਤ ਕਰ, ਕਿਉਂ ਜੇ ਉਹ ਤੇਰੀ ਹਯਾਤੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਯੂਹੰਨਾ। ਉਸ ਹਯਾਤੀ ਦੇ ਕਲਾਮ ਦੀ ਬਾਬਤ ਜਿਹੜਾ ਸ਼ੁਰੂ ਤੋਂ ਸੀ ਤੇ ਜਿਹਨੂੰ ਅਸੀਂ ਸੁਣਿਆ ਤੇ ਆਪਣੀਆਂ ਅੱਖੀਆਂ ਨਾਲ ਵੇਖਿਆ, ਬਲਕਿ ਧਿਆਨ ਨਾਲ ਵੇਖਿਆ ਤੇ ਆਪਣੇ ਹੱਥ ਨਾਲ ਛੂਹਿਆ। ਇਹ ਹਯਾਤੀ ਜ਼ਾਹਰ ਹੋਈ ਤੇ ਅਸੀਂ ਉਹਨੂੰ ਵੇਖਿਆ ਤੇ ਉਹਦੀ ਗਵਾਹੀ ਦਿੰਦੇ ਹਾਂ ਤੇ ਉਸ ਹਮੇਸ਼ਾ ਦੀ ਹਯਾਤੀ ਦੀ ਤੁਹਾਨੂੰ ਖਬਰ ਦਿੰਦੇ ਹਾਂ, ਜਿਹੜੀ ਪਿਓ ਦੇ ਨਾਲ ਸੀ ਤੇ ਸਾਡੇ ਉੱਤੇ ਜ਼ਾਹਿਰ ਹੋਈ। ਜੋ ਕੁਝ ਅਸੀਂ ਵੇਖਿਆ ਤੇ ਸੁਣਿਆ ਏ, ਤੁਹਾਨੂੰ ਵੀ ਉਹਦੀ ਖਬਰ ਦਿੰਦੇ ਹਾਂ, ਤਾਂ ਜੋ ਤੁਸੀਂ ਵੀ ਸਾਡੇ ਨਾਲ ਸ਼ਰੀਕ ਹੋਵੋ ਤੇ ਸਾਡੀ ਸ਼ਰਾਕਤ ਪਿਓ ਦੇ ਨਾਲ ਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੋਵੇ। ਯੂਹੰਨਾ। ਯਿਸੂ ਨੇ ਉਹਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਪੁੱਤਰ ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ ਸਿਵਾਏ ਇਹਦੇ ਜੋ ਉਹ ਪਿਓ ਨੂੰ ਕਰਦਿਆਂ ਵੇਖਦਾ ਏ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਏ ਉਹਨਾਂ ਨੂੰ ਪੁੱਤਰ ਵੀ ਉਂਝ ਹੀ ਕਰਦਾ ਏ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਮੇਰੇ ਘੱਲਣ ਵਾਲੇ ਦਾ ਯਕੀਨ ਕਰਦਾ ਏ, ਹਮੇਸ਼ਾ ਦੀ ਹਯਾਤੀ ਉਹਦੀ ਏ। ਮਰਕਸ। ਜਦੋਂ ਯਿਸੂ ਫੇਰ ਕਸ਼ਤੀ ਵਿੱਚ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਕੋਲ ਜਮ੍ਹਾਂ ਹੋਇਆ ਤੇ ਇਬਾਦਤਖਾਨਿਆਂ ਦੇ ਸਰਦਾਰਾਂ ਵਿੱਚੋਂ ਯਾਇਰ ਨਾਮੀ ਇੱਕ ਬੰਦਾ ਆਇਆ ਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਿਆ ਤੇ ਇਹ ਆਖ ਕੇ ਉਹਦੀ ਬਹੁਤ ਮਿੰਨਤ ਕੀਤੀ ਭਈ ਮੇਰੀ ਛੋਟੀ ਧੀ ਮਰਨ ਵਾਲੀ ਏ, ਤੂੰ ਆ ਕੇ ਆਪਣੇ ਹੱਥ ਉਹਦੇ ਉੱਤੇ ਰੱਖ ਭਈ ਉਹ ਚੰਗੀ ਹੋ ਜਾਵੇ ਤੇ ਜਿਉਂਦੀ ਰਵੇ। ਐਸ ਲਈ ਉਹ ਉਹਦੇ ਨਾਲ ਟੁਰਿਆ ਤੇ ਬਥੇਰੇ ਲੋਕੀ ਉਹਦੇ ਮਗਰ ਟੁਰ ਪਏ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲ ਦੇ ਲੋਕਾਂ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਹੁਣ ਉਸਤਾਦ ਨੂੰ ਕਿਉਂ ਤਕਲੀਫ ਦੇਣਾ ਏ। ਜਿਹੜੀ ਗੱਲ ਉਹ ਆਖ ਰਹੇ ਸੀ ਉਹਦੇ ਉੱਤੇ ਯਿਸੂ ਨੇ ਧਿਆਨ ਨਾ ਕਰਕੇ ਇਬਾਦਤਖਾਨੇ ਦੇ ਸਰਦਾਰ ਨੂੰ ਆਖਿਆ, ਡਰ ਨਾ, ਸਿਰਫ ਅਮਾਨ ਰੱਖ। ਫਿਰ ਉਹਨੇ ਪਤਰਸ ਤੇ ਯਾਕੂਬ ਦੇ ਭਰਾ ਯੂਹੰਨਾ ਦੇ ਇਲਾਵਾ ਕਿਸੇ ਹੋਰ ਨੂੰ ਆਪਣੇ ਨਾਲ ਟੁਰਨ ਦੀ ਇਜਾਜ਼ਤ ਨਾ ਦਿੱਤੀ ਤੇ ਉਹ ਇਬਾਦਤਖਾਨੇ ਦੇ ਸਰਦਾਰ ਦੇ ਘਰ ਵਿੱਚ ਆਏ ਤੇ ਲੋਕ ਬਹੁਤ ਰੋ ਪਿੱਟ ਰਹੇ ਨੇ ਤੇ ਅੰਦਰ ਜਾ ਕੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਰੌਲਾ ਪਾਉਂਦੇ ਤੇ ਰੋਂਦੇ ਹੋ, ਕੁੜੀ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗੇ, ਪਰ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ-ਪਿਓ ਨੂੰ ਤੇ ਆਪਣੇ ਚੇਲਿਆਂ ਨੂੰ ਲੈ ਕੇ ਜਿੱਥੇ ਕੁੜੀ ਪਈ ਸੀ ਅੰਦਰ ਗਿਆ ਤੇ ਕੁੜੀ ਦਾ ਹੱਥ ਫੜ ਕੇ ਉਹਨੂੰ ਆਖਿਆ ਤਲੀਤਾ ਕੌਮੀ, ਜਿਹਦਾ ਤਰਜਮਾ ਏ, ਐ ਲੜਕੀ ਮੈਂ ਤੈਨੂੰ ਆਖਦਾ ਵਾਂ ਉੱਠ। ਤੇ ਕੁੜੀ ਛੇਤੀ ਨਾਲ ਉੱਠ ਕੇ ਟੁਰਨ ਫਿਰਨ ਲੱਗੀ, ਕਿਉਂ ਜੇ 12 ਵਰ੍ਹਿਆਂ ਦੀ ਸੀ। ਇਹਦੇ ਤੋਂ ਲੋਕ ਬਹੁਤ ਹੈਰਾਨ ਹੋਏ। ਫਿਰ ਉਹਨੇ ਉਹਨਾਂ ਨੂੰ ਤਾਕੀਦ ਨਾਲ ਹੁਕਮ ਦਿੱਤਾ ਭਈ ਇਹ ਕੋਈ ਨਾ ਜਾਣੇ ਤੇ ਆਖਿਆ ਭਈ ਕੁੜੀ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ। ਯੂਹੰਨਾ। ਫਰੀਸੀਆਂ ਵਿੱਚੋਂ ਇੱਕ ਬੰਦਾ ਨਿਕੋਦੀਮਸ ਨਾਂ ਦਾ ਯਹੂਦੀਆਂ ਦਾ ਸਰਦਾਰ ਸੀ। ਉਹਨੇ ਰਾਤ ਨੂੰ ਯਿਸੂ ਦੇ ਕੋਲ ਆ ਕੇ ਉਹਨੂੰ ਆਖਿਆ, ਐ ਰੱਬੀ, ਅਸੀਂ ਜਾਣਦੇ ਹਾਂ ਭਈ ਤੂੰ ਰੱਬ ਵੱਲੋਂ ਉਸਤਾਦ ਹੋ ਕੇ ਆਇਆ ਏ, ਕਿਉਂ ਜੇ ਜਿਹੜੇ ਮੁਅਜਜ਼ੇ ਤੂੰ ਵਿਖਾਉਣਾ ਏ ਕੋਈ ਬੰਦਾ ਨਹੀਂ ਵਿਖਾ ਸਕਦਾ ਜਦ ਤੀਕਰ ਰੱਬ ਉਹਦੇ ਨਾਲ ਨਾ ਹੋਵੇ।
ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ, ਜਦ ਤੀਕਰ ਕੋਈ ਨਵੇਂ ਸਿਰੇ ਤੋਂ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਨੂੰ ਨਹੀਂ ਵੇਖ ਸਕਦਾ। ਨਿਕੋਦੀਮਸ ਨੇ ਉਹਨੂੰ ਆਖਿਆ, ਬੰਦਾ ਜਦ ਬੁੱਢਾ ਹੋ ਗਿਆ ਤੇ ਕਿਵੇਂ ਪੈਦਾ ਹੋ ਸਕਦਾ ਏ? ਕੀ ਉਹ ਦੁਬਾਰਾ ਆਪਣੀ ਮਾਂ ਦੇ ਢਿੱਡ ਵਿੱਚ ਜਾ ਕੇ ਪੈਦਾ ਹੋ ਸਕਦਾ ਏ? ਯਿਸੂ ਨੇ ਉਹਨੂੰ ਜਵਾਬ ਦਿੱਤਾ, ਭਈ ਮੈਂ ਤੈਨੂੰ ਸੱਚ ਆਖਦਾ ਵਾਂ, ਜਦ ਤੀਕਰ ਕੋਈ ਬੰਦਾ ਪਾਣੀ ਤੇ ਰੂਹ ਨਾਲ ਪੈਦਾ ਨਾ ਹੋਵੇ, ਰੱਬ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਦਾ। ਜਿਹੜਾ ਬਦਨ ਨਾਲ ਪੈਦਾ ਹੋਇਆ ਏ ਬਦਨ ਏ, ਤੇ ਜਿਹੜਾ ਰੂਹ ਨਾਲ ਪੈਦਾ ਹੋਇਆ ਏ ਰੂਹ ਏ। ਤਾਜਬ ਨਾ ਕਰ ਭਈ ਮੈਂ ਤੈਨੂੰ ਆਖਿਆ ਭਈ ਤੈਨੂੰ ਨਵੇਂ ਸਿਰੇ ਤੋਂ ਜ਼ਰੂਰ ਪੈਦਾ ਹੋਣਾ ਏ। ਹਵਾ ਜਿੱਧਰ ਚਾਹੁੰਦੀ ਏ ਚੱਲਦੀ ਏ, ਤੇ ਤੂੰ ਉਹਦੀ ਆਵਾਜ਼ ਸੁਣਦਾ ਏ, ਪਰ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਏ ਤੇ ਕਿੱਥੇ ਜਾਂਦੀ ਏ। ਜਿਹੜਾ ਰੂਹ ਨਾਲ ਪੈਦਾ ਹੋਇਆ ਏ ਇਸ ਤਰ੍ਹਾਂ ਦਾ ਹੀ ਏ। ਨਿਕੋਦੀਮਸ ਨੇ ਜਵਾਬ ਵਿੱਚ ਉਹਨੂੰ ਆਖਿਆ, ਇਹ ਗੱਲਾਂ ਕਿਵੇਂ ਹੋ ਸਕਦੀਆਂ ਨੇ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਬਨੀ ਇਸਰਾਈਲ ਦਾ ਉਸਤਾਦ ਹੋ ਕੇ ਕੀ ਤੂੰ ਇਹਨਾਂ ਗੱਲਾਂ ਨੂੰ ਨਹੀਂ ਜਾਣਦਾ? ਮੈਂ ਤੈਨੂੰ ਸੱਚ ਆਖਦਾ ਵਾਂ, ਭਈ ਜੋ ਅਸੀਂ ਜਾਣਦੇ ਆਂ ਉਹ ਆਖਦੇ ਆਂ, ਤੇ ਜਿਹਨੂੰ ਅਸੀਂ ਵੇਖਿਆ ਉਹਦੀ ਗਵਾਹੀ ਦਿੰਦੇ ਆਂ, ਤੇ ਤੂੰ ਗਵਾਹੀ ਕਬੂਲ ਨਹੀਂ ਕਰਦਾ। ਜਦ ਮੈਂ ਤੇਰੇ ਨਾਲ ਧਰਤੀ ਦੀਆਂ ਗੱਲਾਂ ਆਖੀਆਂ ਤੇ ਤੂੰ ਯਕੀਨ ਨਹੀਂ ਕੀਤਾ, ਤੇ ਜੇ ਮੈਂ ਤੈਨੂੰ ਅਸਮਾਨ ਦੀਆਂ ਗੱਲਾਂ ਆਖਾਂ ਤੇ ਕਿਉਂ ਯਕੀਨ ਕਰੇਂਗਾ? ਤੇ ਅਸਮਾਨ ਉੱਤੇ ਕੋਈ ਨਹੀਂ ਚੜਿਆ ਸਿਵਾਏ ਉਹਦੇ ਜਿਹੜਾ ਅਸਮਾਨ ਤੋਂ ਉਤਰਿਆ, ਯਾਨੀ ਇਬਨੇ ਆਦਮ ਜਿਹੜਾ ਅਸਮਾਨ ਵਿੱਚ ਏ। ਤੇ ਜਿੱਦਾਂ ਮੂਸਾ ਨੇ ਸੱਪ ਨੂੰ ਬੀਆਬਾਨ ਵਿੱਚ ਉੱਚਾ ਚੜਾਇਆ, ਉਸੇ ਤਰ੍ਹਾਂ ਜ਼ਰੂਰ ਏ ਭਈ ਇਬਨੇ ਆਦਮ ਵੀ ਉੱਚਾ ਚੜਾਇਆ ਜਾਵੇ, ਤਾਂ ਜੋ ਜਿਹੜਾ ਕੋਈ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਯੋਹੰਨਾ। ਰੱਬ ਨੇ ਆਖਿਆ, ਯੋਹੰਨਾ, ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤੇ ਮੈਂ ਤੁਹਾਨੂੰ ਆਖ ਦਿੰਦਾ, ਕਿਉਂ ਜੇ ਮੈਂ ਜਾਣਾ ਵਾਂ ਤਾਂ ਜੋ ਤੁਹਾਡੇ ਲਈ ਥਾਂ ਤਿਆਰ ਕਰਾਂ, ਤੇ ਜੇ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤੇ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਲਵਾਂਗਾ, ਤਾਂ ਜੋ ਜਿੱਥੇ ਮੈਂ ਵਾਂ ਤੁਸੀਂ ਵੀ ਹੋਵੋ, ਤੇ ਜਿੱਥੇ ਮੈਂ ਜਾਣਾ ਵਾਂ ਤੁਸੀਂ ਉੱਥੇ ਦੀ ਰਾਹ ਜਾਣਦੇ ਹੋ। ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਭਈ ਤੂੰ ਕਿੱਥੇ ਜਾਣਾ ਏ, ਫਿਰ ਰਾਹ ਕਿਵੇਂ ਜਾਣੀਏ? ਯਿਸੂ ਨੇ ਉਹਨੂੰ ਆਖਿਆ, ਭਈ ਰਾਹ ਤੇ ਸੱਚਾਈ ਤੇ ਹਯਾਤੀ ਮੈਂ ਵਾਂ, ਕੋਈ ਮੈਥੋਂ ਬਗੈਰ ਪਿਓ ਦੇ ਕੋਲ ਨਹੀਂ ਜਾਂਦਾ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ, ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੱਚਾਈ ਮਗਰ ਟੁਰਨ ਵਾਲੇ ਦੇ ਤੌਰ ਤੇ ਅਸੀਂ ਬਾਈਬਲ ਦੇ ਇਲਹਾਮੀ ਕਲਾਮ ਨੂੰ ਹਮੇਸ਼ਾ ਦੀ ਹਯਾਤੀ ਲਈ ਮਾਕੂਲ ਹਦਾਇਤ ਮੰਨਦੇ ਹਾਂ। ਅਸਲ ਮਤਲਬ ਨਾਲ ਵਾਕਫੀਅਤ ਤੇ ਇਨਸਾਨੀ ਅਕੀਦਿਆਂ ਨੂੰ ਛੱਡਣ ਦਾ ਇਰਾਦਾ ਪੇਸ਼ਵਾ ਵੱਲੋਂ ਬਣਾਏ ਗਏ ਤੇ ਕਦੀ-ਕਦੀ ਬਹੁਤ ਭੈੜੇ ਇਨਸਾਨੀ ਜਜ਼ਬਿਆਂ ਨਾਲ ਭੜਕਾਏ ਹੋਏ ਅਕੀਦੇ ਕ੍ਰਿਸਚਨ ਸਾਇੰਸ ਨੂੰ ਸਮਝਣ ਦੀ ਰਾਹ ਖੋਲ੍ਹਦੇ ਨੇ ਤੇ ਬਾਈਬਲ ਨੂੰ ਹਯਾਤੀ ਦਾ ਨਕਸ਼ਾ ਬਣਾਉਂਦੇ ਨੇ, ਜਿੱਥੇ ਸੱਚਾਈ ਦੇ ਨਿਸ਼ਾਨਾਂ ਤੇ ਸ਼ਫਾਈਆ ਧਾਰੀਆਂ ਦੀ ਨਿਸ਼ਾਨਦੇਹੀ ਹੁੰਦੀ ਏ। ਉਹ ਜਿਹਦੇ ਉੱਤੇ ਰੱਬ ਦਾ ਬਾਜ਼ੂ ਜ਼ਾਹਿਰ ਹੁੰਦਾ ਏ, ਉਹ ਸਾਡੀ ਰਿਪੋਰਟ ਉੱਤੇ ਯਕੀਨ ਕਰੇਗਾ ਤੇ ਨਵੀਂ ਪੈਦਾਇਸ਼ ਦੇ ਨਾਲ ਹਯਾਤੀ ਦੇ ਨਵੇਂ ਪਨ ਵਿੱਚ ਉੱਠੇਗਾ। ਯਿਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਏ, ਨਾ ਕਿ ਹੋਵੇਗੀ, ਤੇ ਫਿਰ ਉਹ ਪਿਓ ਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਏ, ਯਾਨੀ ਮੁਹੱਬਤ, ਸੱਚਾਈ ਤੇ ਹਯਾਤੀ ਦਾ ਇਲਮ। ਤੇ ਹਮੇਸ਼ਾ ਦੀ ਹਯਾਤੀ ਇਹ ਹੈ ਭਈ ਉਹ ਤੈਨੂੰ ਖੁਦਾਏ ਵਾਹਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਏ ਜਾਣਨ। ਸਹੀਫੇ ਆਖਦੇ ਨੇ, ਇਨਸਾਨ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਵੇਗਾ, ਬਲਕਿ ਹਰ ਇੱਕ ਲਫ਼ਜ਼ ਨਾਲ ਜਿਹੜਾ ਰੱਬ ਦੇ ਮੂੰਹੋਂ ਨਿਕਲਦਾ ਏ। ਇਹ ਜ਼ਾਹਰ ਕਰਦਾ ਏ ਭਈ ਸੱਚਾਈ ਹੀ ਇਨਸਾਨ ਦੀ ਅਸਲੀ ਹਯਾਤੀ ਏ, ਪਰ ਇਨਸਾਨ ਇਸ ਤਾਲੀਮ ਨੂੰ ਅਮਲੀ ਬਣਾਉਣ ਉੱਤੇ ਇਤਰਾਜ਼ ਕਰਦਾ ਏ।
ਇਲਾਹੀ ਮਬਾਦੁਲ ਤਿੱਬੀਆਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਟੁਰਦਿਆਂ ਹੋਏ ਪਿਆਰ ਤੇ ਸੱਚਾਈ ਦੇ ਪੈਰਾਂ ਉੱਤੇ ਟੁਰਦੇ ਹਾਂ। ਮਸੀਹਤ ਅਸਲੀ ਸ਼ਿਫਾ ਦੀ ਨਿਉ ਏ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਏ ਉਹ ਇਲਾਹੀ ਕੂਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਏ। ਮੈਨੂੰ ਲੀਨ ਵਿੱਚ ਮਿਸਟਰ ਕਲਾਰਕ ਨੂੰ ਮਿਲਣ ਦੀ ਦਾਵਤ ਦਿੱਤੀ ਗਈ, ਜਿਹੜਾ 6 ਮਹੀਨਿਆਂ ਤੋਂ ਕਮਰ ਦੀ ਬਿਮਾਰੀ ਦੇ ਭਾਰੋਂ ਮੰਜੇ ਉੱਤੇ ਪਿਆ ਸੀ। ਜਦੋਂ ਉਹ ਜਵਾਨ ਸੀ ਤੇ ਇੱਕ ਲੱਕੜੀ ਦਾ ਵੱਡਾ ਖਿੱਲ ਉਹਦੇ ਉੱਤੇ ਡਿੱਗਣਾ ਇਸ ਬਿਮਾਰੀ ਦੀ ਵਜ੍ਹਾ ਸੀ। ਘਰ ਵਿੱਚ ਵੜਦਿਆਂ ਹੋਏ ਮੈਂ ਉਹਦੇ ਡਾਕਟਰ ਨੂੰ ਮਿਲਿਆ, ਜਿਨ੍ਹੇ ਆਖਿਆ ਭਈ ਇਹ ਮਰੀਜ਼ ਮਰ ਰਿਹਾ ਸੀ। ਡਾਕਟਰ ਨੇ ਉਹਦੀ ਪੁਸ਼ਤ ਉੱਤੇ ਇੱਕ ਨਾਸੂਰ ਦੀ ਤਸ਼ਖੀਸ ਕੀਤੀ ਸੀ ਤੇ ਆਖਿਆ ਭਈ ਹੱਡੀ ਕਈ ਇੰਚ ਤੀਕਰ ਸੁੱਕੜ ਗਈ ਸੀ। ਇੱਥੋਂ ਤੀਕਰ ਵੀ ਉਹਨੇ ਮੈਨੂੰ ਵੀ ਉਹ ਤਹਿਕੀਕ ਵਿਖਾਈ ਜਿਹਦੇ ਉੱਤੇ ਹੱਡੀ ਦੀ ਇਸ ਹਾਲਤ ਦਾ ਸਬੂਤ ਮਿਲਦਾ ਸੀ। ਡਾਕਟਰ ਬਾਹਰ ਟੁਰ ਗਿਆ। ਮਿਸਟਰ ਕਲਾਰਕ ਆਪਣੀਆਂ ਜੰਮੀਆਂ ਤੇ ਬੇਬਸਰ ਅੱਖਾਂ ਦੇ ਨਾਲ ਲੰਮੇ ਪਿਆ ਸੀ। ਮੌਤ ਦੀ ਤਰੇਲ ਉਹਦੇ ਮੱਥੇ ਉੱਤੇ ਸੀ। ਕੁਝ ਵੇਲੇ ਵਿੱਚ ਉਹਦਾ ਮੁਖੜਾ ਬਦਲ ਗਿਆ। ਉਹਦੀ ਮੌਤ ਦੇ ਜ਼ਰਦ ਰੰਗ ਨੇ ਫਿਤਰੀ ਰੰਗ ਨੂੰ ਜਗ੍ਹਾ ਦਿੱਤੀ। ਪਲਕਾਂ ਹੌਲੀ-ਹੌਲੀ ਬੰਦ ਹੋ ਗਈਆਂ ਤੇ ਸਾਹ ਵੀ ਹੌਲੀ ਚੱਲਣ ਲੱਗ ਗਈ। ਉਹ ਸੌਂ ਗਿਆ ਸੀ। ਕਰੀਬਨ 10 ਮਿੰਟ ਬਾਅਦ ਉਹਨੇ ਆਪਣੀਆਂ ਅੱਖੀਆਂ ਖੋਲ੍ਹੀਆਂ ਤੇ ਆਖਿਆ, ਮੈਨੂੰ ਨਵੇਂ ਇਨਸਾਨ ਜਿਹਾ ਲੱਗ ਰਿਹਾ ਏ। ਮੇਰੀਆਂ ਸਾਰੀਆਂ ਤਕਲੀਫਾਂ ਦੂਰ ਹੋ ਗਈਆਂ ਨੇ। ਦੁਪਹਿਰ ਦੇ 3 ਤੋਂ 4 ਵਜੇ ਦੇ ਵਿਚਾਲੇ ਇਹ ਵਾਕਿਆ ਹੋਇਆ ਸੀ। ਮੈਂ ਉਹਨੂੰ ਆਖਿਆ, ਉੱਠ, ਆਪ ਹੀ ਕੱਪੜੇ ਪਾ ਤੇ ਆਪਣੇ ਖਾਨਦਾਨ ਦੇ ਨਾਲ ਰਾਤ ਦਾ ਖਾਣਾ ਖਾ। ਉਹਨੇ ਇੰਝ ਹੀ ਕੀਤਾ। ਅਗਲੇ ਦਿਨ ਮੈਂ ਉਹਨੂੰ ਵਿਹੜੇ ਵਿੱਚ ਵੇਖਿਆ। ਉਦੋਂ ਤੋਂ ਬਾਅਦ ਮੈਂ ਉਹਨੂੰ ਨਹੀਂ ਵੇਖਿਆ, ਪਰ ਮੈਨੂੰ ਪਤਾ ਚੱਲਿਆ ਭਈ ਉਹ 2 ਹਫ਼ਤਿਆਂ ਬਾਅਦ ਕੰਮ ਨੂੰ ਟੁਰ ਗਿਆ। ਜ਼ਖਮ ਵਗਣਾ ਬੰਦ ਹੋ ਗਿਆ ਤੇ ਜ਼ਖਮ ਠੀਕ ਹੋ ਗਿਆ। ਜਵਾਨੀ ਵਿੱਚ ਜਦੋਂ ਸੱਟ ਲੱਗੀ ਸੀ ਉਦੋਂ ਤੋਂ ਬਿਮਾਰੀ ਦੀ ਹਾਲਤ ਸੀ। ਇਹਦੇ ਠੀਕ ਹੋਣ ਤੋਂ ਬਾਅਦੋਂ ਮੈਨੂੰ ਇਹ ਖਬਰ ਮਿਲੀ ਏ ਭਈ ਉਹਦੇ ਡਾਕਟਰ ਨੇ ਉਹਨੂੰ ਠੀਕ ਕਰਨ ਦਾ ਦਾਅਵਾ ਕੀਤਾ ਏ ਤੇ ਇਹ ਭਈ ਉਹਦੀ ਮਾਂ ਨੂੰ ਇਹ ਆਖਦਿਆਂ ਹੋਏ ਪਾਗਲਖਾਨੇ ਵਿੱਚ ਕੈਦ ਕਰਨ ਦੀ ਧਮਕੀ ਦਿੱਤੀ ਗਈ ਏ ਭਈ ਇਹ ਕੋਈ ਹੋਰ ਨਹੀਂ ਬਲਕਿ ਰੱਬ ਤੇ ਉਹ ਬੁੱਢੀ ਸੀ ਜਿਹਨੂੰ ਉਹਨੇ ਸ਼ਿਫਾ ਦਿੱਤੀ ਸੀ। ਮੈਂ ਇਸ ਰਿਪੋਰਟ ਦੇ ਸੱਚੇ ਹੋਣ ਦੀ ਤਸਦੀਕ ਨਹੀਂ ਕਰ ਸਕਦਾ, ਪਰ ਮੈਂ ਉਸ ਬੰਦੇ ਲਈ ਜੋ ਕੁਝ ਵੇਖਿਆ ਤੇ ਕੀਤਾ ਤੇ ਉਹਦੇ ਡਾਕਟਰ ਨੇ ਉਹਦੇ ਕੇਸ ਦੇ ਬਾਰੇ ਜੋ ਕੁਝ ਆਖਿਆ ਉਂਝ ਹੀ ਹੋਇਆ ਜਿਵੇਂ ਮੈਂ ਦੱਸਿਆ ਏ। ਇਹ ਅਸਲੀਅਤ ਪਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ। ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਦੁਖੀ ਬੰਦਾ ਮਾਦੀ ਹਯਾਤੀ ਤੇ ਜ਼ਹਾਨਤ ਦੇ ਅਦਮ ਨੂੰ ਤੇ ਕਾਦਰ ਜਾਮਿਆ ਰੱਬ ਚੰਗਿਆਈ ਦੀ ਕਾਦਰ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝਦਾ ਏ। ਸ਼ਫਾਈਆ ਸਿਆਨ ਜਾਂ ਕ੍ਰਿਸਚਨ ਸਾਇੰਸ ਦੇ ਇਹ ਅਫਜ਼ਲ ਨੁਕਤੇ ਨੇ ਜਿਨ੍ਹਾਂ ਨੇ ਉਹਨੂੰ ਮੁਹੱਬਤ ਨਾਲ ਲੇਸ ਕੀਤਾ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਵੀ ਕੱਲਾ ਰੱਬ ਹੀ ਹਯਾਤੀ ਏ ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤੀਕਰ ਅਪੜ ਸਕੀਏ। ਅਸਲ ਵਿੱਚ ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਲਿਆਉਂਦਾ ਏ ਉਹ ਹਮੇਸ਼ਾ ਤੀਕਰ ਕਦੀ ਨਾ ਮਰੇਗਾ, ਯਾਨੀ ਉਹ ਜਿਹੜਾ ਹਯਾਤੀ ਦਾ ਅਸਲੀ ਖਿਆਲ ਪਾ ਲੈਂਦਾ ਏ। ਉਹ ਮੌਤ ਉੱਤੇ ਆਪਣਾ ਈਮਾਨ ਗਵਾ ਦਿੰਦਾ ਏ। ਜਿਹਦੇ ਕੋਲ ਨੇਕੀ ਦਾ ਅਸਲੀ ਖਿਆਲ ਏ ਉਹ ਬੁਰਾਈ ਦਾ ਸਾਰਾ ਫਹਿਮ ਗਵਾ ਦਿੰਦਾ ਏ ਤੇ ਇਸ ਪਾਰੋਂ ਰੂਹ ਦੀਆਂ ਨਾ ਮਰਨ ਵਾਲੀਆਂ ਅਸਲੀਅਤਾਂ ਵਿੱਚ ਰਹਿਨਮਾਈ ਪਾਉਂਦਾ ਏ। ਅਜਿਹਾ ਬੰਦਾ ਹਯਾਤੀ ਵਿੱਚ ਕਾਇਮ ਹੁੰਦਾ ਏ। ਅਜਿਹੀ ਹਯਾਤੀ ਜਿਹੜੀ ਹਯਾਤੀ ਨੂੰ ਸਹਾਰਾ ਨਾ ਦੇਣ ਦੇ ਕਾਬਲ ਬਦਨ ਤੋਂ ਨਹੀਂ ਬਲਕਿ ਉਸ ਸੱਚਾਈ ਤੋਂ ਹਾਸਲ ਕੀਤੀ ਗਈ ਹੋਵੇ ਜਿਹੜੀ ਆਪਣੇ ਲਾਫਾਨੀ ਖਿਆਲ ਨੂੰ ਜ਼ਾਹਰ ਕਰਦੀ ਹੋਵੇ।
ਕੁਲਸੀਓਂ 3 ਬਾਬ 4 ਆਇਤ ਵਿੱਚ ਪੌਲੁਸ ਆਖਦਾ ਏ, ਜਦ ਮਸੀਹ ਜਿਹੜਾ ਸਾਡੀ ਹਯਾਤੀ ਏ ਜ਼ਾਹਰ ਕੀਤਾ ਜਾਵੇਗਾ, ਸਾਹਮਣੇ ਆਵੇਗਾ, ਤੇ ਤੁਸੀਂ ਵੀ ਉਹਦੇ ਨਾਲ ਜਲਾਲ ਵਿੱਚ ਜ਼ਾਹਰ ਕੀਤੇ ਸਾਹਮਣੇ ਆ ਜਾਓਗੇ। ਜਦ ਰੂਹਾਨੀ ਹਸਤੀ ਨੂੰ ਇਹਦੀ ਸਾਰੀ ਕਾਮਲੀਅਤ, ਤਸਲਸਲ ਤੇ ਤਾਕਤ ਦੇ ਨਾਲ ਸਮਝਿਆ ਜਾਂਦਾ ਏ, ਤੇ ਇਨਸਾਨ ਰੱਬ ਦੀ ਸੂਰਤ ਉੱਤੇ ਪਾਇਆ ਜਾਵੇਗਾ। ਇਹਨਾਂ ਰਸੂਲੀ ਲਫ਼ਜ਼ਾਂ ਦਾ ਅਸਲ ਮਤਲਬ ਇਹ ਹੈ ਵੀ ਫਿਰ ਇਨਸਾਨ ਉਹਦੀ ਸੂਰਤ ਉੱਤੇ ਪਿਓ ਵਾਂਗਰ ਕਾਮਲ, ਹਯਾਤੀ ਵਿੱਚ ਲਾਜ਼ਵਾਲ, ਉਹਦੇ ਇਲਾਹੀ ਪਿਆਰ ਵਿੱਚ ਸੱਚਾਈ ਦੇ ਨਾਲ, ਮਸੀਹ ਦੇ ਨਾਲ ਰੱਬ ਵਿੱਚ ਪੋਸ਼ੀਦਾ ਪਾਇਆ ਜਾਵੇਗਾ, ਜਿੱਥੇ ਇਨਸਾਨੀ ਸਿਆਣ ਨੇ ਇਨਸਾਨ ਨੂੰ ਨਹੀਂ ਵੇਖਿਆ। ਮੈਂ ਕ੍ਰਿਸਚਨ ਸਾਇੰਸ ਲਈ ਤੇ ਬਿਮਾਰੀ ਦੇ ਇਲਾਜ ਲਈ ਉਹਨੂੰ ਬਿਲਕੁਲ ਇੰਝ ਹੀ ਵਰਤਿਆ ਜਿਵੇਂ ਮੈਂ ਉਹਨਾਂ ਨੂੰ ਲੱਭਿਆ ਸੀ। ਮੈਂ ਸਿਆਣ ਦੇ ਰਾਹੀਂ ਇਨਸਾਨ ਦੀ ਸਿਹਤ, ਲੰਮੀ ਉਮਰ ਤੇ ਅਖਲਾਕ ਉੱਤੇ ਸੱਚਾਈ ਦੇ ਅਸਰਾਂ ਨੂੰ ਜ਼ਾਹਰ ਕੀਤਾ, ਤੇ ਮੈਨੂੰ ਨਵੇਂ ਜਾਂ ਪੁਰਾਣੇ ਨਿਜ਼ਾਮਾਂ ਵਿੱਚ ਅਜਿਹਾ ਕੁਝ ਨਹੀਂ ਮਿਲਿਆ ਜਿਹਦੇ ਵਿੱਚ ਮੈਨੂੰ ਆਪਣਾ ਆਪ ਮਿਲ ਸਕੇ, ਸਿਵਾਏ ਸਾਡੇ ਵੱਡੇ ਆਕਾ ਦੀਆਂ ਤਾਲੀਮਾਂ ਤੇ ਇਜ਼ਹਾਰਾਂ ਤੇ ਨਬੀਆਂ ਤੇ ਰਸੂਲਾਂ ਦੀਆਂ ਹਯਾਤੀਆਂ ਦੇ। ਬਾਈਬਲ ਹੀ ਮੇਰਾ ਇਕੱਲਾ ਇਖਤਿਆਰ ਰਿਹਾ ਏ। ਮੇਰੇ ਕੋਲ ਹੱਕ ਦੇ ਸਿੱਧੇ ਤੇ ਸੌੜੇ ਰਾਸਤੇ ਵਿੱਚ ਕੋਈ ਦੂਜਾ ਰਹਿਨੁਮਾ ਨਹੀਂ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।